ਕਮੈਂਟਰੀ ਵਾਲੇ ਤੋਂ ਕਹਿਣਾ ਨਾ ਧਾਮੀ ਸਾਹਿਬ ਆ ਗਏ ਅਮਰੀਕਾ ਫ੍ਰਿਜਨ ਵਾਲੇ ਕਾਪੀ ਮਾਰਦੇ ਐ ਨਿਕਲਣੀ ਕਾਪੀ ਵਿੱਚੋਂ ਬਾਹਰ ਕਿਉਂ ਸਮਝ ਕਿਵੇਂ ਬਾਕੀ ਵੈਸੇ ਇਹਨਾਂ ਦਾ ਉਹਨਾਂ ਵੀ ਹੁਣ ਡੋਲਰ ਤੋਂ ਵੈਸੇ ਵੱਡਾ ਬਾਕੀ ਟਰੰਪ ਹੁਣ ਆ ਗਿਆ 10 ਤੋਂ ਹੀ ਬਹੁਤ ਮਾਰਦਾ ਇੱਧਰ ਜੀ ਸਿਕੰਦਰ ਨੂੰ ਮਿਲਿਆ ਡਾਲਰ ਵਹਾ ਕਿੰਨੇ ਵਹਾ ਇਹ ਕਿੰਨੇ ਪੈਸੇ ਵਾਲਾ $20 ਇਹ ਕਿੰਨੇ ਪੈਸੇ ਬਣ ਗਏ ਵਾਲਾ ਕਿਹੜੀ ਕੰਟਰੀ ਦੇ हमको क्या पता है ਇਹ ਅਮਰੀਕਾ ਦੇ ਆ 5000 ਰੁਪਏ ਤਕਰੀਬਨ अमेरिका ਹੈ जी ਬਾਣ ਬਣਾਈਂਦਾ ਵਾ ਅੱਛਾ ਉਹ ਜੱਥੀਆਂ ਚੋਂ ਲਿਕੜਿਆ ਜਰਸੀਆਂ ਚੋਂ ਜਦੋਂ ਤੂੰ ਨਹੀਂ ਦੇਣਾ ਐ ਵੀ ਕੁਛ ਹੋਣਾ ਲੈ ਬਈ ਕੈਂਠਾ ਚਾਹੀਦਾ ਹੋਰ ਕੀ ਆ ਭਾਜੀ ਕੈਂਠਾ ਹੈ ਬੜਾ ਸੁੰਦਰ ਹੈ ਮੁੰਡਾ ਵੀ ਸੁੰਦਰ ਹੈ ਅਸੀਂ ਤੇ ਅੰਦਰੋਂ ਸੁੰਦਰ ਹਾਂ ਬਾਹਰੋਂ ਪਤਾ ਨਹੀਂ ਨਹੀਂ ਬਾਹਰੋਂ ਵੀ ਸੁੰਦਰ ਕੈਂਠਾ ਵੇ ਕਿੰਨਾ ਸੋਹਣਾ ਹੀ ਬਾਹਰੋਂ ਵੀ ਸੁੰਦਰ ਹੈ ਇਹ ਤਾੜੀਆਂ ਵਾਹ ਲੋ ਵੀ ਆ ਗਏ ਹੁਣ ਕਬੱਡੀ ਦੇ ਟੂਰਨਾਮੈਂਟ ਵੇਖਣ ਵਾਸਤੇ ਆ ਗਏ ਆ ਤੇ ਆਵਾਮ ਨੂੰ ਮਿਲ ਰਹੇ ਆ ਇੱਕ ਵਾਰੀ ਸਟਾਰਟ ਹੀ ਹੈ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਹੜੇ ਜੁੜ ਗਏ ਆ ਸਾਡੇ ਚੈਨਲ ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੇ ਸਵੇਰੇ ਅਸੀਂ ਸੁੱਤੇ ਉੱਠੇ ਆ ਤੇ ਕਿਉਂਕਿ ਰਾਤੀ ਵਾਵਾ ਲੇਟ ਸੀ ਤੇ ਅੱਜ ਸਵਖਤੇ ਫਿਰ ਜਾਣਾ ਕਿਉਂਕਿ ਕਬੱਡੀ ਦਾ ਟੂਰਨਾਮੈਂਟ ਤੇ ਸਾਡੇ ਕੋਲ ਬਹੁਤ ਸਾਰੇ ਪ੍ਰਾਹੁਣੇ ਆਏ ਨੇ ਧਾਮੀ ਸਾਹਿਬ ਤੇ ਬਿਕਰ ਭਾਈ ਸਾਹਿਬ ਨਿੱਟੂ ਭਾਜੀ ਨੀਤੂ ਭਾਜੀ ਹੁਣੀ ਲੱਡੂ ਭਾਈ ਸਾਹਿਬ ਹਰਵਿੰਦਰ ਲੱਡੂ ਕੱਲਾ ਲੱਡੂ ਨਾ ਸਮਝਿਓ ਸੋ ਉਹਨਾਂ ਨੂੰ ਲੈ ਕੇ ਅੱਜ ਆਪਾਂ ਪਿੰਡ ਵੀ ਜਾਣਾ ਪਹਿਲਾਂ ਤੇ ਫਿਰ ਕਬੱਡੀ ਦੇ ਟੂਰਨਾਮੈਂਟ ਤੇ ਜਾਣਾ ਤੇ ਮੈਂ ਤੁਹਾਨੂੰ ਪਿੱਛੋਂ ਦੀ ਕੈਮਰੇ ਤੇ ਵਿਖਾਵਾਂ ਵੀ ਸਮਝ ਕੀ ਗੱਲ ਹੋ ਗਿਆ ਸਮਝ ਕਰਦਾ ਮੈਂ ਆਪਣੀ ਸੈਟਿੰਗ ਹੀ ਕਰਨ ਡਿਆ ਸੀ ਭਾਈ ਤਿਆਰ ਤੇ ਹੋ ਗਏ ਆ ਦੇਖਿਓ ਸੂਟ ਲਿਆ ਆਪਾਂ ਅੱਛਾ ਹਾਂ ਪੂਰਾ ਫਿੱਟ ਆਇਆ ਨਵਾਂ ਲਿਆ ਕੱਲ ਨਵਾਂ ਲਿਆ ਹਾਂਜੀ ਨਰਸੀ ਲੱਗਣ ਡਿਆ ਲੋ ਵੀ ਦੋ ਕੁ ਪ੍ਰਾਹੁਣੇ ਤੇ ਗਏ ਆ ਬਿਕਰ ਭਾਈ ਹੁਣੀ ਆ ਗਏ ਆ ਫੜੀ ਓਏ ਆਓ ਜੀ ਵੈਲਕਮ ਦੂਜੇ ਨਹੀਂ ਆਏ ਉਹ ਆਪਣੇ ਅੱਛੀ ਗੱਲ ਜੀ ਚਲੇਗਾ ਉਧਰ ਟੂਰਨਾਮੈਂਟ ਤੇ ਪਤਾ ਕੀ ਹਾਲ ਚਾਲ ਜੀ ਅੱਲਾ ਦੀ ਮਿਹਰਬਾਨੀ ਇਹ ਅੱਗੇ ਵੀ ਆਏ ਅੱਗੇ ਵੀ ਆਏ ਆ ਤੁਸੀਂ ਪਹਿਲਾਂ ਆਏ ਨੇ ਆਜੋ ਉਹ ਕਿੱਦਾਂ ਹੁਣ ਧੁੱਪੇ ਬਹਿਣਾ ਕਿ ਸਾਵੇ ਢੀਲੋ ਸਾਹਿਬ ਠੀਕ ਹੈ ਇੱਥੇ ਸ਼ਾਮ ਬੈਲੇ ਨੇ ਕੀ ਹਾਲ ਆ ਠੀਕ ਆ ਜਿਹੜਾ ਢੀਲੋ ਮੰਜੀ ਕਿੱਥੇ ਜਾਵਾਂ ਜੀ ਕਰ ਲਓ ਠੀਕ ਹੈ ਕੋਈ ਅੱਧੀ ਚਾਹ ਦੀ ਧੁੱਪ ਆਜੋ ਇਹਦੀ ਫੋਟੋ ਖਿੱਚ ਲਿਓ ਦਵਦਾ ਜਦੋਂ ਕੱਬੇ ਲੱਗਾ ਇਹਦਾ ਇਲਾਜ ਹੋ ਜੂ ਫਿਰ ਜਾ ਕੇ ਕੀ ਆ ਚਾਚਾ ਕੀ ਆ ਗਿਆ ਮੈਂ ਕਿਹਾ ਇਹਦਾ ਇਲਾਜ ਹੋ ਜੂ ਜਿਹਦੇ ਦੀ ਤੂੰ ਕੀ ਕਰਦਾ ਆ ਉਹ ਤੇ ਤੂੰ ਕਾਮੀਦਾ ਮਾਰੋ ਮੈਂ ਵੀ ਨੇੜੇ ਹੀ ਹੋਇਆ ਆਹੀ ਤਾਂ ਗੱਲਾਂ ਸੁਣਨੀਆਂ ਸੀ ਅਸੀਂ ਵੀ ਉੱਥੋਂ ਮਗਰ ਪਿੰਡੋਂ ਤਰਨਤਾਰੋਂ ਖੇਡਦੇ ਆਏ ਆ ਸਾਡੇ ਬਜ਼ੁਰਗ ਬਹੁਤ ਕਬੱਡੀ ਖੇਡਦੇ ਸੀ ਉਹ ਇੱਥੋਂ ਖੇਡਣ ਉਹ ਇੰਡੀਆ ਜਾਂਦੇ ਹੁੰਦੇ ਸੀ ਕਿ ਬਾਬਾ ਸ਼ਹਾਬਦੀਨ ਸੀ ਬਾਬਾ ਹੁਣ ਵੀ ਪਲੇਅਰ ਇੱਥੇ ਦੇ ਬਾਲੇ ਆ ਨਹੀਂ ਸਾਡਿਆ ਉਹ ਪਿੰਡ ਜਿਹੜੇ ਉਧਰੋਂ ਤਰਨਤਾਰਨ ਨੂੰ ਆਏ ਆ ਨਾ ਮੈਂ ਦੱਸ ਦਵਾਂ ਇਧਰ ਇਹ ਬਾਹਰ ਹੀ ਲੈ ਕੇ ਜਾਂਦੇ ਇਹਨਾਂ ਸਾਰਿਆਂ ਨੂੰ ਇਹ ਜਾਣਦੇ ਸਾਰਿਆਂ ਨੂੰ ਅਸੀਂ ਤਾਂ ਦੱਸਿਆ ਨਾ ਕਿ ਜਦੋਂ ਸਾਡੇ ਪਿੰਡਾਂ ਦੇ ਬੱਚੇ ਸਾਡੇ ਵੀ ਕਬੱਡੀ ਖੇਡਦੇ ਸੀ ਜਿਹੜੇ ਪਲੇਅਰ ਆ ਨਾ ਹੱਲੇ ਵੀ ਇੱਥੋਂ ਦੇ ਪਾਕਿਸਤਾਨ ਦੇ ਵਧੀਆ ਪਲੇਅਰ ਆ ਵਧੀਆ ਜੁੱਸੇ ਵਾਲੇ ਨੈਚੁਰਲ ਆ ਉਹ ਜਿੱਦਾਂ ਇਹ ਜੁੱਸੇ ਉਧਰੋਂ ਹੀ ਆਏ ਨੇ ਇੱਧਰ ਦੇ ਕੁਝ ਇੱਧਰ ਜੁੱਸੇ ਨਹੀਂ ਆਏ ਜੁੱਸੇ ਅੰਮ੍ਰਿਤਸਰੋਂ ਸਾਰੇ ਆਏ ਨੇ ਇੱਥੇ ਅੰਮ੍ਰਿਤਸਰ ਤੋਂ ਆਏ ਸਾਡੇ ਇਹ ਹਾਲ ਹੈ ਹੈ ਕਰਤਾ ਹੀ ਡਰਾਤਾ ਹੀ ਮੈਂ ਕਿਹਾ ਪੁਲਿਸ ਆ ਗਈ ਭੱਜੋ ਜੀ ਹਾਂ ਜੇਡੀ ਸਾਹਿਬ ਇਹ ਭਾਈ ਨੇ ਸਾਡੇ ਜੀ ਤੋਂ ਲਾ ਕੇ ਤੇ 85 ਤੱਕ ਨਹੀਂ ਚਾਚਾ ਜਦੋਂ ਖੇਡਣ ਗਏ ਉੱਥੇ ਟੋਟੀਆਂ ਉਦੋਂ ਦਾ ਦੱਸਿਓ ਤੁਹਾਨੂੰ ਮੈਂ ਦੱਸ ਦੇਣਾ ਸੁਣਿਓ ਮਖੌਲ ਦੀ ਗੱਲ ਆ ਮੈਂ ਅਸਲ ਕਬੱਡੀ ਖੇਡਣੇ ਟੋਟੀਆਂ ਟੀਮ ਚੰਗੀ ਸੀ ਅਗਲੀ ਅੱਛਾ ਜੀ ਮੈਂ ਇੱਕੋ ਜੱਫਾ ਮਾਰ ਲਿਆ ਚੰਗਾ ਸਾਨ ਪਲੇਅਰ ਸੀ ਉਹ ਪਲੇਅਰ ਚੰਗਾ ਏ ਉਹ ਉੱਥੇ ਨਾ ਬੰਦਾ ਇੱਕ ਬਾਬਾ ਬੈਠਾ ਹੁੰਦਾ ਯਾਰ ਕਿਤੇ ਹੈ ਮਾੜੇ ਘਰ ਦਾ ਉਹ ਹਾਥੇ ਦਾ ਚੰਗਾ ਉਹ ਜੇ ਚੰਗੇ ਘਰ ਦਾ ਹੁੰਦਾ ਤੇ ਚੰਗਾ ਭਲਵਾਨ ਹੋਣਾ ਉਹ ਇੱਕ ਬੰਦੇ ਨਾਲ ਕੋਲ ਬੈਠੇ ਸੀ ਹੋਰ ਮੁੰਡੇ ਸਾਡੇ ਪਿੰਡ ਦੇ ਯਕੂਬ ਬਣੇ ਉਹ ਆਂਦੇ ਵੀ ਬਾਬਾ ਜੇ ਤੈਨੂੰ ਦੱਸੀਏ ਵੀ ਕਿੰਨਾ ਦਾ ਮੁੰਡਾ ਉਹ ਆਂਦਾ ਦੱਸ ਆਂਦਾ ਇਹ ਉਮਰੀਆਦ ਲੰਬੜਦਾਰ ਦਾ ਛੇ ਵਾਲੇ ਆਂਦਾ ਫੜ ਲਓ ਦੀ ਮਾਂ ਉਹ ਮੈਨੂੰ ਗਾਲਾਂ ਕੱਢ ਰਿਹਾ ਲੰਬੜਦਾਰ ਦਾ ਮੁੰਡਾ ਬੜੀਆ ਮਾੜਾ ਇਹਦਾ ਹਾਲ ਕੀ ਆ
ਮੈਂ ਵੀ ਮੇਰਾ ਵੀ ਪਾਲਾ 14 ਸਾਲ ਖੇਡੀ ਪਰ ਇਹ ਆ ਵੀ ਮੈਂ ਨਾ ਹੱਥ ਘੱਟ ਲਾਉਂਦਾ ਤਾਂ ਮੁੰਡੇ ਹੀ ਚੰਗਾ ਛਾਨਾ ਆ ਲੰਬੜ ਦਾ ਨਾਮ ਛੇ ਬਹੁਤ ਅੱਲਾ ਬਖਸ਼ੇ ਬਹੁਤ ਹੋ ਗਿਆ ਇਹ ਕਹਾਣੀਆਂ ਨੂੰ ਤੇ ਇਹ ਬਹੁਤ ਜਾਫੜੀ ਸੀ ਮੈਂ ਤਾਂ ਸਿਰ ਸਾਹ ਚੜਾਉਂਦਾ ਤਾਂ ਅੱਗੇ ਭੱਜ ਫੜਿਆ ਜੇ ਤਾਂ ਬਗਰ ਫੜ ਲੈਣਾ ਉਹ ਜਾਫੜੀ ਪੱਕਾ ਤੇ ਚੌਥਾ ਪੈ ਪਈਆ ਮਸਾਂ ਆਹ ਇੱਥੇ ਜੇਬਾਂ ਸਵਾਈਆਂ ਨੇ ਅਸੀਂ ਨਾਲ ਹੀ ਆਵਾ ਕੱਚਿਆ ਤੇ ਉਹਦੇ ਚ ਪਾਈ ਜਾਣੇ ਉਦੋਂ ਬਾਅਦ ਹੀ ਗੇਟ ਦੀ ਹੁਣ ਲੱਖਾਂ ਲੈਂਦੇ ਤਾਂ ਹੁਣ ਲੱਖਾਂ ਦੇ ਲੱਖਾਂ ਲੈਂਦੇ ਤਾਂ ਹਜੇ ਸੂਟ ਨਹੀਂ ਆਉਣੇ ਤਾਂ ਇਹ ਗੱਲ ਦੋ ਪੱਖ ਆ ਜਿਹੜੇ ਪੈਸੇ ਜ਼ਿਆਦਾ ਕਬੱਡੀ ਕਰ ਉਹਦਾ ਨੁਕਸਾਨ ਬਹੁਤ ਜ਼ਿਆਦਾ ਵੀ ਹੋਇਆ ਹਾਂਜੀ ਆਪਣੇ ਪਿੱਛੇ ਜੇ ਤੁਸੀਂ 5 ਸਾਲ ਪਹਿਲਾਂ ਨਾ 7 ਲੱਖ ਦਾ 7 ਲੱਖ ਹੋ ਗਿਆ ਨਾ ਬਲੀਆਂ ਵਾਲੇ ਮੁੰਡੇ ਬਲੀਆਂ ਵਾਲੇ ਲਾਇਆ ਸੀਗਾ ਇੰਡੀਅਨ 7 ਲੱਖ ਦਾ ਹਾਂਜੀ ਇੰਡੀਅਨ ਕਰੰਸੀ 7 ਲੱਖ ਹਾਂਜੀ 7 ਲੱਖ ਰੁਪਏ ਦਾ ਜੱਫਾ ਲੱਗਾ ਸੀ ਪਰ ਉਹ ਕੀ ਹੋਇਆ ਕਿ ਉਹ ਮੁੰਡੇ ਨੇ ਆਪਣੇ ਆਪ ਨੂੰ ਮੁੰਡਾ ਹਲੇ ਬਹੁਤ ਹਲਕਾ ਸੀ ਉਧਰ ਨੂੰ ਖੁੱਲੇ ਨਸ਼ਾ ਪੱਤਾ ਬਹੁਤ ਜ਼ਿਆਦਾ ਕੀਤਾ ਤਿਆਰੀ ਕਰ ਲਈ ਆਪਣੇ ਆਪ ਨੂੰ ਵੀ ਮੈਂ ਜੱਫਾ ਇਹ ਜਿੰਨਾ ਪੈਸਾ ਜ਼ਿਆਦਾ ਆਇਆ ਉਹਨੇ ਨਸ਼ਾ ਬਹੁਤ ਜ਼ਿਆਦਾ ਲਿਆਂਦਾ ਕਬੱਡੀ ਅੱਛਾ ਸਾਡੇ ਨਹੀਂ ਥੇ ਅੱਛਾ ਨਸ਼ਾ ਕਰਕੇ ਖੇਡਦੇ ਕਬੱਡੀ ਇੰਜੈਕਸ਼ਨ ਅੱਛਾ ਟੀਕਾ ਲਾ ਕੇ ਸਾਰੇ ਨਹੀਂ ਸਾਰੇ ਨਹੀਂ ਆਪਾਂ ਕਹਿ ਸਕਦੇ ਸਾਰੇ ਨਹੀਂ ਖੇਡਦੇ ਹਾਂਜੀ ਮੇਰੇ ਟੀਕਾ ਲਾਦੇ ਉਦਾਂ ਮਰ ਜੂ ਮਿਹਨਤ ਕਰਦੇ ਆ ਕਾਇਮ ਹੋ ਜਾਂਦੇ ਉਹਨਾਂ ਪਰ ਆਪਾਂ ਜੋ ਆਸੇ-ਪਾਸੇ ਜੋ ਸੁਣ ਰਹੇ ਆ ਦੇਖ ਰਹੇ ਆ ਹੁਣ ਵੀਡੀਓ ਆ ਰਹੀਆਂ ਜੀ ਥਾਂ ਤੋਂ ਗਰਾਊਂਡਾਂ ਵਿੱਚ ਸਰਿੰਜਾਂ ਮਿਲਦੀਆਂ ਆ ਮਿਲਦਾ ਉਹ ਮਿਲਦਾ ਪਰ ਜਿਹੜੀ ਨੈਚੁਰਲ ਪਲੇਅਰ ਵੀ ਹੈਗੇ ਬਹੁਤ ਹੱਲੇ ਇੱਧਰ ਵੀ ਹੈਗੇ ਉੱਧਰ ਵੀ ਹੈਗੇ ਆ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਪਰ ਤੁਹਾਡੇ ਇੱਧਰ ਨੈਚੁਰਲ ਪਲੇਅਰ ਬਹੁਤ ਜ਼ਿਆਦਾ ਹਾਂਜੀ ਜ਼ਿਆਦਾ ਇਹਦਾ ਮਾੜਾ ਮੋਟਾ ਅੱਛਾ ਤੁਸੀਂ ਕੋਈ ਇਹ ਕਰੋ ਜਿਹੜੀ ਹੈਗੇ ਵੱਡੇ ਤੁਸੀਂ ਆ ਉਹ ਮਾ ਮੇਨ ਆ ਵੀ ਜਿਹਨੇ ਟੀਕਾ ਲਾਇਆ ਜਾਂ ਉੱਥੇ ਵੇਖ ਕੇ ਉਹ ਟੈਸਟ ਕਰਨ ਕੈਂਸਲ ਕਰ ਦਿਓ ਬਿਲਕੁਲ ਇਹਨਾਂ ਨੇ ਨਹੀਂ ਬਾਕੀਆਂ 'ਚ ਹੈਗਾ ਤੁਸੀਂ ਹੋਰਾਂ ਕਿਹੜਾ ਚ ਵੇਖ ਬੜੀ ਕੋਸ਼ਿਸ਼ ਇਹ ਵੀ ਬਹੁਤ ਕਰਦੇ ਆ ਇਹ ਕੋਸ਼ਿਸ਼ ਕੀਤੀ ਹੈ ਜੀ ਪ੍ਰੋਬਲਮ ਵੱਡੀ ਹੈਗੀ ਕਬੱਡੀ ਦੀ ਇੱਕ ਨਾ ਸਭ ਤੋਂ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਵੀ ਪੈਸਾ ਘੱਟ ਮਿਲਦਾ ਸੀ ਤੇ ਰੁਪਈਆ ਪਾ ਲੈਂਦੇ ਸੀ ਕੱਛੇ ਦੇ ਅੰਦਰਲੇ ਬੰਨੇ ਲੱਗੀ ਹੁੰਦੀ ਸੀ ਜੇਬ ਉਹ ਸੀਗੀ ਨਰੋਲ ਕਬੱਡੀ ਤੁਸੀਂ ਖੇਡਦੇ ਸੀ ਸ਼ੌਂਕ ਨਾਲ ਸਾਡੇ ਵੀ ਪਿੰਡਾਂ ਸੀ ਸਾਡੇ ਲਾਗੇ ਸਾਡੇ ਲਾਗੇ ਪਿੰਡ ਇੱਕ ਮੋਤੀਪੁਰ ਉਹ 7 ਭਰਾ ਸੀ ਮੈਂ ਵੀ ਦੇਖਿਆ ਉਹਨਾਂ ਨੂੰ ਉਹ 7 ਭਰਾ ਹੀ ਕੋਲ ਦੇ ਸੀਗੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਸੀ ਤੇ ਬਹੁਤ ਤਕੜੇ ਹਾਲੇ ਦੇ ਭਲਵਾਨ ਸੀ ਲਾਗੇ ਜਾ ਕੇ ਉਹਨਾਂ ਨੇ ਭੁੱਲਣ ਜਾਣਾ ਉਦੋਂ ਗਰੀਬੀ ਬੜੀ ਹੁੰਦੀ ਸੀ ਉਹਨਾਂ ਨੇ ਕੀ ਕਰਨਾ ਸ਼ਰਾਬ ਕੱਢਣੀ दारू ਪਾ ਕੇ ਉਹ दारू ਕੱਢ ਕੇ ਮੁੜ ਕੇ ਉਹ ਵੇਚਣੀ ਉਹਦਾ ਮੁੜ ਕੇ ਘਿਓ ਲਿਆ ਕੇ ਖਾਣਾ ਚਲੋ ਬਹੁਤ ਸਹੀ ਕੰਮ ਉਹ ਫਿਰ ਖੇਡਦੇ ਹੁਣ ਜਿਹੜੀ ਗੱਲ ਆ ਜੀ ਹੁਣ ਸਿਰਫ ਪੈਸਾ ਰਹਿ ਗਿਆ ਪੈਸਾ ਹਰ ਇੱਕ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਨਾ ਹੁਣ ਆਪਾਂ ਇੱਥੇ ਬੈਠੇ ਆ ਵੈਸੇ ਗੱਲ ਕਰਦੇ ਆ ਗੱਲਾਂ ਬਾਤਾਂ ਜਿਹੜੀ ਕਰਦੇ ਆਪਾਂ ਇਹ ਪੈਸੇ ਨਾਲ ਥੋੜ੍ਹਾ ਗੱਲਾਂ ਆ ਸਕਦੀਆਂ ਮੈਂ ਤਾਂ ਦੱਸ ਦਿੰਦਾ ਥੋੜਾ ਜਿਹਾ ਮੁੰਡਾ ਮੇਰਾ ਹੁਣ ਸ਼ਾਹਜਹਾਨ ਸਿਆ ਤੋਂ ਵੇਖਿਆ ਹੋਵੇ ਇਹ ਨਾ ਨਵਾਂ ਉੱਠਿਆ ਇਹਨੂੰ ਵੀ ਪਤਾ ਉਹ ਮੈਨੂੰ ਵੀ ਸ਼ੌਕ ਬੜਾ ਮੈਂ ਆਪ ਖੇਡਦਾ ਰਿਹਾ ਉਹ ਮੈਂ ਮੁੰਡੇ ਨੂੰ ਆਖਿਆ ਯਾਰ ਨਾ ਪਿੰਡ ਦੀ ਨਾ ਟੀਮ ਬਣਾਈਏ ਮੈਂ ਸਵੇਰੇ ਠਾਉਣਾ ਇਹਨਾਂ ਨੂੰ ਸੁਵਖਤ ਤੇ ਅਜ਼ਾਨਾਂ ਤੋਂ ਪਹਿਲਾਂ ਫਿਰ ਇੱਕ ਨੂੰ ਨਹੀਂ ਠਾਉਣਾ ਸਾਰਿਆਂ ਨੂੰ ਤੇਲ ਮੈਂ ਪੱਲਿਓ ਦੇਣਾ ਕੱਛੇ ਲਿਆ ਕੇ ਦਿੱਤੇ ਫਿਰ ਜਿਹੜੇ ਮਾੜੇ ਮੁੰਡੇ ਸੀ ਉਹਨਾਂ ਨੂੰ ਅੱਧਾ ਆਪਣਾ ਨੇ ਇੱਕ ਪਾਈਆ ਗੋਸ਼ਤ ਲਿਆ ਕੇ ਦੇਣਾ ਮੋਟਾ ਆਪਣੇ ਮੁੰਡੇ ਨੂੰ ਵੀ ਟੀਮ ਮੈਂ ਸਾਲ ਪੂਰੇ ਜਨਾ ਬਣਾ ਲਈ ਉਹ ਕੁੜੀ ਹੋਵੇ ਕੋਈ ਆਪਣਾ ਭਰਤੀਆਂ ਜਾਂ ਮੁਲਾਜ਼ਮ ਹੋ ਗਿਆ ਕੋਈ ਕਿਸੇ ਦਾ ਵਿਆਹ ਹੋ ਗਿਆ ਕਿ ਉਹ ਸਾਰੇ ਗਏ ਫੁੱਟ ਗਏ ਉਹ ਮੁੰਡੇ ਨੂੰ ਮੈਂ ਜਦੋਂ ਆਖਣਾ ਨਾ ਟੂਰਨਾਮੈਂਟ ਜਾਣਾ ਤੇ ਮੁੰਡੇ ਨੂੰ ਆਖਣਾ ਲੀੜੇ ਲਾ ਆਪਣੇ ਨੂੰ ਉਹਨੇ ਨਾ ਮੈਂ ਤਾਂ ਬਿਮਾਰ ਆ ਤੇਰੀ ਜਦ ਬਿਮਾਰ ਤੇਰੇ ਤੇ ਸਾਰਾ ਸਿਆਲ ਆਈ ਭੱਜਦੇ ਰਹੇ ਭਾਈ ਤੁਸੀਂ 2 ਡਾਊਨਲੋਡ ਕਰ ਲਓ 2 ਵਾਲਾ ਸਾਊਂਡ ਕਰਨਾ ਹੀ ਪੈਣਾ ਡਾਊਨਲੋਡ ਉਹਨੂੰ ਮਾਰਨਾ ਐਵੇਂ ਉਹਨੇ ਆ ਮੈਂ ਤਾਂ ਬਿਮਾਰ ਆ ਕਰਾ ਲਈ ਕਰੋ ਜਿੱਦਣ ਟੂਰਨਾਮੈਂਟ ਹੋਏ ਤਾਂ ਠੰਡੀ ਗੱਲ ਏਦਾਂ ਜੀ ਤੁਸੀਂ ਨਾ ਗੱਲ ਕੀਤੀ ਪਹਿਲਾਂ ਸ਼ੁਰੂ ਕੀਤੀ ਵੀ ਤੁਸੀਂ ਕਿਹਾ ਵੀ ਮੈਂ ਤੇ ਅਸਲਾਮ ਅਲੈਕੁਮ ਤੇ ਗੱਲ ਸ਼ੁਰੂ ਕੀਤੀ ਮਾੜੇ ਤੋਂ ਤੁਸੀਂ ਨਾ ਤੁਹਾਡੀ ਹਾਈਟ ਆ ਤੁਹਾਡੇ ਹੱਥ ਆ ਤੁਹਾਡੀ ਬਾਹ ਰੀਚ ਅੱਜ ਕੱਲ ਦੇ ਜਿਹੜੇ ਨਿਆਣੇ ਜਵਾਕ ਜਿਹੜੇ ਆ ਨਾ ਗਾਂ ਵਾਲੇ ਆ ਅਸੀਂ ਵੀ ਉਹਨਾਂ ਚਾਹੁੰਦੇ ਉਹ ਗੱਲ ਹੋਈ ਨਹੀਂ ਉਹ ਕਿਸੇ ਜੇਨ ਚਾਹੀਦਾ ਸੀ ਐਡੇ ਕ ਜੱਟ ਰਹਿ ਗਏ ਸਮਝ ਜਿਹੜੇ ਮੇਰੇ ਵਾਲਾ ਘਰ ਆਊਗਾ ਮੈਂ ਆਪਣੇ ਦਾਦੇ ਜੀ ਦੇ ਕੋਲ ਬਹੁਤ ਰਿਹਾ ਵਾ ਸਾਨੂੰ ਉਹਨਾਂ ਨੇ 3 ਵਜੇ ਠਾ ਦੇਣਾ ਸੀ ਸਵੇਰ ਨੂੰ ਉਹਨੇ ਬੜੀ ਕੋਸ਼ਿਸ਼ ਕੀਤੀ ਮੈਨੂੰ ਪਹਿਲਵਾਨ ਬਣਾਉਣ ਦੀ ਪਰ ਮੈਂ ਬਣਿਆ ਨਹੀਂ ਉਹ ਤੂੰ ਇਹ ਆ ਵੀ ਆਪਣਾ ਅੱਲਾਹ ਤਾਲਾ ਵੱਲੋਂ ਤੇਰੇ 'ਚ ਉਹ ਹੁਨਰ ਹੈ ਨਹੀਂ ਸੀ ਹਾਂਜੀ ਹੈ ਨਹੀਂ ਅੱਛਾ ਸੀ ਇਹ ਵੀ ਇੱਕ ਜਮਾਤ ਨੂੰ ਹੁਨਰ ਹੁੰਦਾ ਜੋ ਹਰ ਬੰਦੇ 'ਚ ਤਾਂ ਜਿਹੜੇ ਫੁੱਟਬਾਲ ਖੇਡਦੇ ਆ ਉਹਨਾਂ ਨੂੰ ਇਹ ਨਹੀਂ ਵੀ ਤੂੰ ਜਾਚ ਸਿਖਾ ਉਹਦੇ ਤੇ ਤਾਂ ਖੇਡਦੇ ਆ ਇਹ ਇੱਕ ਅੱਲਾਹ ਵੱਲੋਂ ਵੀ ਹੁੰਦਾ ਇੱਕ ਵੇ ਕੋਈ ਜੱਫੇ ਪਾਉਂਦਾ ਉਹ ਸਿਰਫ ਜੱਫੇ ਪਾ ਸਕਦਾ ਸਾਹ ਨਹੀਂ ਪਾਉਂਦਾ ਜਿਹੜਾ ਸਾਹ ਪਾਉਂਦਾ ਅੱਛਾ ਕਈ ਉਹ ਦੋਵੇਂ ਕੰਮ ਕਰਦੇ ਆ ਜਿਸ ਤਰ੍ਹਾਂ ਬਾਸਾ ਬਾਟਿਆ ਦੋਵੇਂ
ਇਹ ਵੀ ਅੱਲਾਹ ਤਾਲਾ ਨੂੰ ਇੱਕ ਉਹਨਾਂ ਨੂੰ ਹੈ ਵੀ ਤੁਸੀਂ ਆਹ ਕੰਮ ਕਰ। ਨਹੀਂ ਇਹ ਬੱਟ ਤਾਂ ਬਾਕੀ ਦੋਨੇ ਕੰਮ ਵਧੀਆ ਕਰ ਲੈਂਦੇ। ਇਹ ਵੀ ਇਮਰਾਨ ਵੀ ਗੋਲਾ ਵੀ ਸਮੀ ਨੇ ਦੇਤਾ ਸਿਕੰਦਰ ਆ ਗਿਆ ਬਾਈ ਸਿਕੰਦਰ ਨੂੰ ਦੇਤਾ ਕੜਾ ਸਮੀ ਨੇ ਸਮੀ ਕਿਹੜਾ ਸਿਕੰਦਰ ਸੋਨੇ ਦਾ ਕੜਾ ਹੈ ਇਹ ਸੋਨੇ ਦਾ ਦੇਤਾ ਵਹਾ ਜਰਾ ਵਹਾ ਸਹੀ ਹੁਣ ਸ਼ਾਮਾਂ ਪੂਰੀਆਂ ਹੋ ਗਈਆਂ ਤੇਰੀਆਂ ਦੱਸੀ ਨਾ ਕਿਸੇ ਨੂੰ ਸੋਨੇ ਦਾ ਵਾ ਇੱਧਰ ਗੱਲ ਸੁਣ ਪੱਗ ਵੀ ਮਿਲ ਗਈ ਕੜਾ ਵੀ ਮਿਲ ਗਿਆ ਕੀ ਰਹਿ ਗਿਆ ਕੀ ਹਾਂ ਨਹੀਂ ਕਰੀਦੀ। ਰਿੰਗ ਰਿੰਗ ਓਏ ਉਂਗਲ ਨਹੀਂ ਕਰੀਦੀ ਕੰਜਰਾ ਓਏ ਹੋਰ ਕੋਈ ਉਂਗਲ ਪਹਿਲਾਂ ਲਵਾ ਲਿਓ ਨਾਸਰ ਪਹਿਲਾਂ ਕੈਂਠਾ ਜਿਹਾ ਲਵਾ ਲਿਓ ਉਹ ਕੋਟੀਆਂ ਵਾਲਾ ਕਹਿੰਦਾ ਭਾਈ ਦੇ ਅੱਛਾ ਆ ਹਾਂ ਘੰਟਾ ਕਿੱਥੋਂ ਲਿਆਈ ਆ ਜਿਹੜਾ ਇਹ ਤਾਂ ਜਰਸੀ ਦੱਸ। ਲਾਇਆ ਕਹਿੰਦਾ ਇਹ ਪ੍ਰੋ ਕੇ ਔਖਾ ਬਣਾਇਆ ਹੈ ਇਹ ਬਾਣ ਬਣਾ ਜਾਂਦਾ ਵਾ ਅੱਛਾ ਉਹ ਜੱਥੀਆਂ ਚੋਂ ਲਿਕੜਿਆ ਜਰਸੀਆਂ ਚੋਂ ਜਦੋਂ ਤੂੰ ਨਹੀਂ ਦੇਣਾ ਐ ਵੀ ਕੁਛ ਹੋਣਾ ਲੈ ਬਈ ਕੈਂਠਾ ਚਾਹੀਦਾ ਹੋਰ ਕੀ ਆ ਭਾਜੀ ਦਿੰਦੇ ਤੈਨੂੰ ਕੈਂਠਾ ਫਿਰ ਆਂਦੇ ਬੂਟਾ ਗਾਣਾ ਕਰ ਉਠੋ ਕੈਂਠਾ ਪਾਓ ਮੁੰਡੇ ਨੂੰ ਬਿਕਰ ਭਾਜੀ ਅੱਜ ਕੈਂਠਾ ਆ ਗਿਆ ਤੇਰਾ ਆ ਬੱਲੇ ਲੈ ਕਮਾਲ ਹੁਣ ਇਹ ਵੀ ਦੱਸਦਾ ਇੱਧਰ ਗੱਲ ਸੁਣ ਆ ਤੇਰੀਆਂ ਓਏ ਨਾ ਜੇਬ ਚ ਪਾ ਲੈ ਇਹ ਲੈ ਆਈ ਸੀ ਕੁੜੀ ਇੰਡੀਆ ਤੋਂ ਮਾਨ ਭੁੱਲਰ ਉਹਨੇ ਲਿਆਂਦਾ ਕੈਂਠਾ ਤੇਰਾ ਉੱਠ ਕੇ ਖੜਾ ਹੋ ਤੇ ਭਾਈ ਹੁਣਾ ਪਾਉਣਾ ਤੈਨੂੰ ਉੱਥੇ ਖਲੋ ਜਾ ਮੁੰਡੇ ਦੇ ਨਾ ਕੈਂਠਾ ਪਾਈਏ ਆਹਾ ਆਹਾ ਬਾਦਾ ਕੈਂਠਾ ਹੈ ਬੜਾ ਸੁੰਦਰ ਹੈ ਮੁੰਡਾ ਵੀ ਸੁੰਦਰ ਹੈ। ਅਸੀਂ ਤੇ ਅੰਦਰੋਂ ਸੁੰਦਰ ਬਾਹਰੋਂ ਪਤਾ ਨਹੀਂ ਨਹੀਂ ਬਾਹਰੋਂ ਵੀ ਸੁੰਦਰ। ਕੈਂਠਾ ਵੇ ਕਿੰਨਾ ਸੋਹਣਾ ਈ ਬਾਹਰੋਂ ਵੀ ਸੁੰਦਰ ਹੈ ਇਹ ਤਾੜੀਆਂ ਵਾਹ 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 ਲੋ ਠੀਕ ਹੈ ਸੋਹਣਾ ਵੀ। ਪੂਰਾ ਜੱਜ ਗਿਆ ਕਿ ਨਹੀਂ ਆਹਾ ਕੁਛ ਨੂੰ ਲੱਗਦੇ ਚੰਗੀ ਤਰ੍ਹਾਂ ਵਿੱਚ ਪੈ ਨਹੀਂ ਲੁਕੇਗਾ ਉਹ ਭੰਗੜਾ ਵੇਖਣਾ ਮੁੰਡੇ ਦਾ ਕੈਂਠਾ ਪਾ ਦਿਆ ਹਾਂਜੀ ਭੰਗੜਾ ਪਾਉਣਾ ਪੈਣਾ ਚੱਲ ਬਈ ਗਾਣਾ ਸਮੀ ਲਾਉਣਾ ਫੇਰ ਸਮੀ ਤੂੰ ਵੀ ਨਾਲ ਨਹੀਂ ਪਾਊਗਾ ਨਾਲ ਕੈਂਠਾ ਤੈਨੂੰ ਸੈੱਟ ਕਰਕੇ ਤੂੰ ਵੀ ਪਾਉਣਾ ਸਮੀ ਗਾਣਾ ਲਾ ਦੇ ਤੂੰ ਵੀ ਨਾਲ ਪਾਵੇਂ ਫੇਰ ਚੱਲ ਪਾਈਏ ਭੰਗੜਾ। ਕੈਂਠਾ ਆਇਆ ਕਿੱਥੋਂ ਵਾਲਾ ਪਤਾ ਤੈਨੂੰ ਕਿੱਥੋਂ ਆਇਆ ਕੈਂਠਾ ਦਰਬਾਰ ਤੋਂ ਆਇਆ ਹੁਣ ਦਰਬਾਰ ਤੋਂ ਬੋਲ ਲੈ ਕੇ ਆਏ ਆ ਇਹ ਇੰਡੀਆ ਤੋਂ ਮਾਨ ਨੇ ਭੇਜਿਆ ਹਜੇ ਤੇ ਮੈਂ ਦਰਬਾਰ ਹੋ ਕੇ ਆਉਣਾ ਉੱਥੇ ਕਰਨਾ ਹੀ ਆਏ ਆਪਣੇ ਹੱਕ ਦੀ ਦੁਆ ਮੰਗਾ ਯਾਰ ਮੇਰੇ ਹੱਕ ਚ ਕੋਈ ਚੀਜ਼ ਕਰ ਕਿਹੜੀ ਚੀਜ਼ ਇੰਡੀਆ ਵਾਲੀ ਵਹੁਟੀ ਚੁੰਮੀ ਸਾਰੇ ਪੋਰ ਹੋਏ ਮੈਂ ਰਹਿ ਗਿਆ ਜ਼ੀਰੋ ਮੈਂ ਜ਼ੀਰੋ ਤੇ ਚੱਲ ਫੇ ਭੰਗੜਾ ਹੋ ਜੇ ਗਾਣਾ ਲਾਉਣਾ ਪਊ ਨਾ ਸਮੀ ਲਾ ਸਮੀ ਬੋਲ ਗਾਣਾ ਤੈਨੂੰ ਗਾਣਾ ਮੈਂ ਗਾਵਾਂ ਤੂੰ ਭੰਗੜਾ ਪਾਏਗਾ ਨਹੀਂ ਇੱਥੇ ਲਾਭ ਨੂੰ ਦੋਵੇਂ ਹੀ ਗਏ ਨਹੀਂ ਉਹਦਾ ਲਾ ਕੋਈ ਨਹੀਂ ਕਰ ਲਾਂਗੇ ਕਿੱਧਰ ਗਿਆ ਦਾ ਭੰਗੜੇ ਵਾਲਾ ਇੱਧਰ ਆ ਗਏ ਅਮਰੂਦ ਤਾਜੇ ਕੁਛ ਕਰਨਾ ਹੀ ਪੈਣਾ ਤੇ ਇੱਧਰ ਭੰਗੜੇ ਦੀ ਤਿਆਰੀ ਮੁੰਡਾ ਕਰਨ ਆ ਜਿਵੇਂ ਉਹ ਚੱਲ ਪਾ ਚੱਲਣ ਦੇ ਉਹ ਜਾ ਫੱਲੂ ਨੂੰ ਤੇ ਲੈ ਆ ਫੱਲੂ ਮੈਂ ਆਪ ਵੀ ਆ ਰੋਣ ਲੱਗਾ ਹੀ ਮੈਨੂੰ ਕਿਸੇ ਨੂੰ ਲੋੜ ਰੋਣ ਲੱਗਾ ਹੀ ਸਮੀ ਇਹਨੇ ਪਾਇਆ ਸੀ ਉਹਦੇ ਗੱਲ ਸੁਣ ਨੱਚ ਪੰਜਾਬਣ ਨੇ ਪਾਏ ਬਹੁਤ ਵਧੀਆ ਉਹ ਸਹੀ ਸੀ ਨਾ
ठुमका आ जाएगा ठुमका बस ਥੋੜੇ ਵੀ ਫੇਰਦਾ ਵਾ ਭਲਵਾਨ ਦਾ सिकंदर सुना प्राहुणे आंदे कोई गाना सुना दे ਚਾਚਾ ਹੈ ਨਹੀਂ ਕੋਈ ਨਹੀਂ ਡਰਨਾ हैं? ਹੈ ਨਹੀਂ ਚਾਚਾ चाचा चला गया ऐसे नहीं हो सकते लाशा बिछाने के लाशा हाँ, लाशा बिछाने के लाशा ਡਾਇਲੌਗ ਹੀ ਇਹ ਕਿਹੜੀ ਫਿਲਮ ਦਾ ਡਾਇਲੌਗ गा तक ਗਾਤਕ ਦਾ ਇੱਕ ਦਾ ਹੋਰ ਸੁਣਾ ਦੇ ਉਹ ਲੋਹੇ ਦੇ ਹੱਥ ਵਾਲਾ लोहे वाला हाथ ये कातिया लोहे का हाथ है एक हाथ गया नहीं तो काटूं या पोकूं नहीं दोबारा 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 एक हाथ ਤੂੰ गया ਕਹੇ ਤੋਂ ਤੂੰ ਚਾਹਤਾ ਹੈ ਤੂੰ ਕਹੇ ਤੋਂ ਕਾਟ नहीं मैनू तेनू कहदा पता ही यार ਹਾਂ ਉਹਨੂੰ ਵੀ ਪਤਾ। हाँ बात खान दा पता है हाँ, ਚੁੱਪ ਕਰਕੇ ਖਾ ਤੂੰ हाँ। नहीं तो ਇਹਦੇ ਨਾਲ ਪੁੱਠਾ ਵੀ ਕੰਮ ਹੁੰਦਾ ਈ ਇਹ ਬੰਨ ਦਾ ਸੁਣਾ 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 ਬੰਨ ਲੱਗਦਾ ਕਿਉਂ ਕਹਿੰਦੇ 2 ਮਿੰਟ ਖਲੋਇਆ ਮੇਰੇ ਢਿੱਡ ਖਰਾਬ ਹੋਇਆ ਉਹ ਡਾਇਲੌਗ ਸੁਣਾ ਦੇ ਯਾਰ ਸਾਰਾ ਮਾਰਦੇ ਆ भूल गया नहीं आर्टिस्ट नहीं, माना आता है हाँ। यहाँ तो 125 का रोड है ओए नता और नहीं हो छतरा तेनू ओए नवाए सोनिया ओ नहीं मोटा ओ नहीं पतला ओ नहीं आयन का नवाए सोनिया ਉਹ ਚਾਹੇ ਮਾਲਕ ਦੀ ਕੋਈ ਗੱਲ ਸੁਣਾ ਦੇ ਚਾਹੇ ਮਾਲਕ ਕਿਵੇਂ ਗਾਣਾ ਕੱਢਦਾ ऐसा पैसा जानू ऐसा क्या हाल तुम ऐसा दुबई आ तुम ऐसा फेसबुक पे तस्वीर भेजून ऐसा दुबई तुम खलो तुम ऐसा फेलून इधर जी सिकंदर ਨੂੰ ਮਿਲਿਆ ਡਾਲਰ ਵਹਾ ਕਿੰਨੇ ਵਹਾ ਇਹ ਕਿੰਨੇ ਪੈਸੇ ਵਾਲਾ भी डाल ਇਹ ਕਿੰਨੇ ਪੈਸੇ ਬਣ ਗਏ ਵਾਲਾ ਕਿਹੜੀ ਕੰਟਰੀ ਦੇ ਆ हमको क्या पता है ਇਹ ਅਮਰੀਕਾ ਦੇ ਆ अमेरिका 5000 ਰੁਪਏ ਤਕਰੀਬਨ अमेरिका ਹੈ हाँ ਜੀ ਜੀ 2000 ਰੁਪਏ ਦੇਣ ਡਿਆ ਹੀ ਲੱਗਾ ਉਹ 2000 ਦੇਣ ਡਿਆ ਕਹਿੰਦਾ 2000 ਲੈ करा लिए चेंज ਹੈ करा लिए चेंज पैसे बता पैसे बता पैसे बता पैसे ਕੇ ਵਾਦੇ ਕੇ 2100 ਰੁਪਈਆ 21 ਹੋ ਗਿਆ ਵਾ हो बता हो बता ਤੂੰ 4000 ਦੇ ਦੇ ਗਿਆ ਚੱਲ ਮੈਂ ਉਹਨਾਂ ਤੋਂ ਦੇਣਾ ਵੈਸੇ ਕਿੰਨੇ ਆ ਇਹ ਨਹੀਂ ਮੰਨਦਾ ਰੱਖਣੇ ਕਿ ਬਦਲਣੇ बदने ਕਿਹਦੇ ਨਾਲ ਉਹਨੇ ਰੱਖ ਕੇ ਕੀ ਕਰਨੇ ਆ ਤੂੰ ਇੰਡੀਆ ਵਾਲਾ ਵੀ 500 ਲਿਆ ਤੈਨੂੰ ਉਹ ਵੀ ਬਦਲ ਕੇ ਦਾ ਜਾ ਲੈ ਆ ਉਹ ਵੀ ਲੈ ਆ। वो मौलवी कसम थोड़े ਆ ਜਾਓ ਤੁਹਾਨੂੰ ਵੇਲੀ ਵਿਖਾ ਲਿਆ ਆਪਣੀ ਮੈਂ ਡੰਗਰ ਵਾਲੀ ਲੋ ਵੀ ਹੁਣ ਆ ਗਏ ਆਪਾਂ ਵੇਲੀ ਮੈਂ ਮਾਲ ਡੰਗਰਾਂ ਨੂੰ ਵਿਖਾ ਲਿਆ ਸਾਡੇ ਇਹ ਹੁੰਦਾ ਨਾ ਵੀ ਸਾਡੇ ਪਿੰਡਾਂ 'ਚ ਇਹ ਕਿਹਾ ਜਾਂਦਾ ਵੀ ਬੰਦਾ ਜੇ ਵੇਖਣਾ ਹੋਵੇ ਨਾ ਮਤਲਬ ਵੀ ਜਦੋਂ ਕੋ ਪ੍ਰਾਹੁਣੇ ਜਿਹਦੇ ਕੋ ਜਾਣਾ ਉਹਦਾ ਪਹਿਲਾਂ ਮਾਲ ਡੰਗਰ ਵੇਂਦੇ ਵੀ ਮਾਲ ਡੰਗਰ ਹੈਗਾ ਵੀ ਚੱਲੂਗਾ ਹੈਂ ਖਾਣ ਪੀਣ ਵਾਲੇ ਤੇ ਉਹ ਹੈ ਵੀ ਇੱਥੇ ਸਾਡੇ ਟ੍ਰੈਂਡ ਬਹੁਤ ਹੈ ਵੀ ਮਾਲ ਡੰਗਰ ਦਾ ਬਹੁਤ ਟ੍ਰੈਂਡ ਹੈ ਜਿਹੜਾ ਸੇਮ ਆਪਣੇ ਚਲੋ ਡਿਵਾਈਡ ਹੋ ਗਿਆ ਪਾਕਿਸਤਾਨ ਇੰਡੀਆ ਇੱਕ ਲਾਈਨ ਨੂੰ ਵੱਜ ਗਈ ਪਰ ਉਧਰ ਵੀ ਸੇਮ ਹੀ ਸੀ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਕੋਈ ਆਪਣੀ ਕਿਸੇ ਬੱਚੇ ਦਾ ਵਿਆਹ ਕਰਨਾ ਸਭ ਤੋਂ ਪਹਿਲਾਂ ਮਾਲ ਡੰਗਰ ਦੇਖਦੇ ਸੀਗੇ ਵੀ ਦੇਖੋ ਉਹਨਾਂ ਦੇ ਘਰੇ ਦੁੱਧ ਪਾਣੀ ਉਹਨਾਂ ਦੇ ਘਰ ਦਾ ਹੈਗਾ ਆਪਦਾ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਸੀ ਹੁਣ ਸਾਰਾ ਕੁਝ ਮਾਡਰਨਾਈਜ਼ ਹੋ ਗਿਆ ਚੇਂਜ ਹੋਈ ਜਾਂਦਾ ਹੈ ਪਰ ਤੁਹਾਡੇ ਫਿਰ ਵੀ ਇੱਧਰ ਸਾਰਾ ਤੁਸੀਂ
ਪੁਰਾਣਾ ਹਾਲੇ ਉਹ ਸਾਂਭ ਕੇ ਰੱਖਿਆ ਹੋਇਆ। ਹੁਣ ਸਾਡੇ ਮੈਂ ਤੁਹਾਨੂੰ ਅੱਗੇ ਅਕਸਰ ਦੋਸਤਾਂ ਨੂੰ ਦੱਸਦਾ ਹੁੰਦਾ ਵੀ ਤੁਹਾਡੇ ਤੇ ਕਿਹਾ ਜਾਂਦਾ ਵੀ ਯਾਰ ਸ਼ਾਇਦ ਇੱਕ ਅੱਧੀ ਮੱਝ ਵੀ ਨਹੀਂ ਰੱਖਦੇ। ਸਾਡੇ ਤੇ ਮਾਈਆਂ ਭਾਈ ਦੋ ਦੋ ਡੰਗਰ ਨਾਲ ਲਵੇਰਾ ਤੇ ਗੱਲ ਪੈ ਜਾਂਦੀਆਂ ਵੀ ਤੁਸੀਂ ਕਰਦੇ ਕੀ ਜੇ। ਸਾਡੇ ਐਕਚੁਅਲੀ ਇਹ ਹੋਣ ਲੱਗ ਗਿਆ ਜੀ, ਤੈਨੂੰ ਕਹੀਦਾ ਨਾ ਵੀ ਮੱਝਾਂ ਤੁਸੀਂ ਹੈ ਨਹੀਂ ਆਪਣੇ ਅੱਗੇ ਸੀਗੀਆਂ ਪਹਿਲਾਂ, ਉਹ ਕਹਿੰਦੇ ਮਹਿੰਗੀਆਂ ਬੜੀਆਂ ਪੈਂਦੀਆਂ, ਦੁੱਧ ਹੁਣ ਮੁੱਲ ਆਈਦਾ। ਮੈਂ ਅਕਸਰ ਕਹਿੰਦਾ ਨਾ ਵੀ ਤੁਸੀਂ ਸਾਰੇ ਜਾਣੇ ਇਹ ਗੱਲ ਕਹੀ ਨਾ ਫਿਰ ਮੁੱਲ ਲਿਆਉਣਾ ਕਿੱਥੋਂ ਆ। ਸਾਰੇ ਕਹੀ ਜਾਂਦੇ ਮੁੱਲ ਲਿਆਉਣਾ ਪਰ ਮੁੱਲ ਆਊ ਕਿੱਥੋਂ। ਹੁਣ ਸਾਡੇ ਪਿੰਡ ਦੇ ਵਿੱਚ ਹੀ ਮੇਰਾ ਖਿਆਲ ਆ ਕਿਸੇ ਦੇ ਮਾਲ ਹੈ ਨਹੀਂ ਗਾ। ਪਿੰਡ ਸਾਡਾ ਛੋਟਾ ਆ ਪਰ ਸਾਰੇ ਮੁੱਲ ਹੀ ਲਿਆਉਂਦੇ ਆ, ਕੋਈ ਰੱਖ ਕੇ ਖੁਸ਼ ਨਹੀਂ ਹੈਗਾ। ਜਿਹੜੇ ਜਿੱਦਾਂ ਵੀ ਆ ਜ਼ਮੀਨਾਂ ਠੇਕੇ ਦੇ, ਜਿਹੜੇ ਜ਼ਿਮੀਂਦਾਰ ਆ ਠੇਕੇ ਦੇ ਕੇ ਮੁੰਡੇ ਵੇਲੇ ਤੁਰੇ ਫਿਰਦੇ ਆ ਠੇਕੇ ਦੇ ਕੇ, ਕੋਈ ਤਾਂ ਕਰ ਨਹੀਂ ਡਿਆ, ਉਹ ਚਾਰ ਬਚਦੇ ਤਾਂ ਹੀ ਕਰਦਾ। ਅਸੀਂ ਕਹਿੰਦੇ ਵੀ ਆਹ ਘਰ ਦੀ ਚੀਜ਼ਾਂ ਚਾਰ ਛਾਇਆ ਲਾ ਲਓ, ਘਰ ਵੀ ਕੁਛ ਨਹੀਂ। ਆਪਣੇ ਐਕਚੁਅਲੀ ਅਸਲ 'ਚ ਨਾ ਡਰਦੇ ਹੈਗੇ ਆ ਵੀ ਗੋਹੇ ਤੋਂ ਲਿਬੜ ਜਾਾਂਗੇ ਅਸੀਂ, ਸਾਡੇ ਕੱਪੜੇ ਖਰਾਬ ਹੋ ਹੁਣ ਜਾਣਗੇ। ਤਾਂ ਖਰਾਬ ਕਰ ਅਸਲੀ ਤਾਂ ਇਹ ਚੀਜ਼ ਜਿਹੜੀ ਇਹ ਮਿੱਟੀ ਆ ਜਾਂ ਗੋਹਾ ਆ ਜਾਂ ਇਹ ਕਿਤੇ ਸੌਖਾ ਨਹੀਂ ਮਿਲਿਆ ਹੈਗਾ, ਬੜਾ ਔਖਾ ਮਿਲਿਆ ਹੋਇਆ। ਤੇ ਇਹ ਰਿਐਲਿਟੀ ਹੈ। ਬਜ਼ੁਰਗ ਕਹਿੰਦੇ ਹੁੰਦੇ ਸੀ ਘਰ ਦਾ ਤੁਹਾਡਾ ਆਪਣਾ ਜਿਹਦੇ ਘਰੇ ਦੁੱਧ ਦਹੀਂ ਘਰ ਦਾ ਆ ਨਾ, ਉਹ ਸਭ ਤੋਂ ਉਹਨੂੰ ਅਮੀਰ ਮੰਨਿਆ ਜਾਂਦਾ ਸੀ। ਤੇ ਹੁਣ ਜਿਹੜੀ ਕੋਠੀ ਬਹੁਤ ਵੱਡੀ ਆ ਉਹਨੂੰ ਅਮੀਰ ਮੰਨਿਆ ਜਾਂਦਾ। ਇਹ ਹੈ ਵੀ ਇਹ ਗੱਲ ਹੈ ਵੀ ਸਾਡੇ ਲਈ ਇਹ ਟ੍ਰੈਂਡ ਕੋਈ ਨਹੀਂ, ਇਹ ਭੱਜ ਦੌੜ ਕੋਈ ਨਹੀਂ ਵੀ ਬਹੁਤੀ ਕੋਠੀਆਂ ਵਾਲਾ, ਉਹ ਵੀ ਮਤਲਬ ਵੀ ਇੰਨਾ ਨਹੀਂ ਹੈ। ਗੱਡੀਆਂ ਨੂੰ ਹੋ ਜਾਓ ਆਪਣੇ ਉੱਥੇ ਗੱਲ ਕਰਦੇ ਨਾ ਚਾਚਾ ਜੀ ਕਹਿੰਦੇ ਸੀ ਵੀ ਚੌਧਰੀ ਜਿਹੜੇ ਹੱਲੇ ਵੀ ਜਦੋਂ ਮੁੰਡੇ ਦਾ ਰਸਤਾ ਦੇਖਣ ਜਾਂਦੇ ਆ, ਘਰ ਵਿਆਹਣ ਵਾਸਤੇ ਜਾਂਦੇ, ਸਭ ਤੋਂ ਪਹਿਲਾਂ ਦੇਖਦੇ ਜਾ ਕੇ ਜਿਹੜੀ ਆਪਣੀ ਕੁੜੀ ਵਿਆਹ ਘਰੇ ਆਉਣੀ, ਨੂੰਹ ਰਾਣੀ ਆਉਣੀ ਆ, ਚਾਰ ਬੰਦੇ ਰੋਟੀ ਪਾਣੀ ਪਕਾ ਕੇ ਖਵਾ ਸਕਦੀ ਆ। ਤੇ ਹੁਣ ਹੁਣ ਕੋਈ ਚੇਂਜ ਨਹੀਂ ਹੋਗਾ ਸਾਰਾ ਕੁਝ, ਰੋਟੀ ਪਾਣੀ ਦੀ ਲੋੜ ਹੀ ਨਹੀਂ ਹੈਗੀ, ਪੀਜ਼ਾ ਚੱਲੂ, ਬਰਗਰ। ਹਾਂ ਪੀਜ਼ਾ ਆਰਡਰ ਕਰ ਦੇਣਾ ਆਨਲਾਈਨ, ਫੂਡ ਪੈਂਡਾ ਆ ਜਾਣਾ। ਜੇ ਦੋ ਪਰੌਣੇ ਆ ਜਾਣ ਨਾ ਤੇ ਮੱਥੇ ਤੇ ਚੂੜੀਆਂ ਪੈ ਜਾਂਦੀਆਂ ਵੀ ਰੋਟੀ ਪਾਣੀ ਬਣਾਉਣਾ ਪੈਣਾ ਆ। ਪੁਰਾਣੀਆਂ ਜਿਹੜੀਆਂ ਮਾਤਾਵਾਂ ਸੀ, ਸਾਡੀ ਮਾਤਾ ਸੀ 50 ਬੰਦੇ ਦੀ ਰੋਟੀ ਪਾਣੀ ਲਾਉਂਦੇ ਸੀ। ਪੰਜਾਬ ਵਿੱਚ ਤਾਂ ਵੈਸੇ ਕੋਈ ਇੱਕ ਵੀ ਬੰਦੇ ਰੋਟੀ ਪਾਣੀ, ਹਲੇ ਬਾਹਰ ਜਿਹੜੀਆਂ ਬੀਬੀਆਂ ਹੈਗੀਆਂ ਆਪਣੀ ਹੁਣ ਕੰਮ ਉੱਥੇ ਢੋਆ ਘਰੇ 20 ਜਾਣੇ ਆਏ ਰੋਟੀ ਪਾਣੀ ਆਪ ਬਣਾਉਂਦੀਆਂ, ਉੱਥੇ ਕਿਹੜਾ ਕੋਈ ਰੱਖਿਆ ਕਿ ਰੋਟੀ ਪਾਣੀ ਬਣਾਉਣ ਲਈ। ਪਰ ਸਾਡੇ ਪੰਜਾਬ ਦੇ ਵਿੱਚ ਘਰੇ ਕੋਈ ਰੋਟੀ ਪਾਣੀ ਬਣਾ ਕੇ ਖੁਸ਼ ਹੀ ਨਹੀਂ ਗਾ। ਨੌਕਰ ਰੱਖ ਲਓ ਜੀ, ਪੋਚਾ ਲਾਉਣ ਨੂੰ ਵੀ ਰੱਖ ਲਓ, ਰੋਟੀ ਪਾਣੀ ਬਣਾਉਣ ਨੂੰ ਵੀ ਰੱਖ ਲਓ, ਧਾਰਾਂ ਕੱਢਣ ਨੂੰ, ਮੱਝਾਂ ਚੋਣ ਲਈ ਰੱਖ ਲਓ। ਤੁਹਾਡੇ ਪਤਾ ਨਹੀਂ ਹਲੇ ਕਿੱਦਾਂ ਵੀ ਹੱਥ ਨਾਲ ਦੁੱਧ ਰੜਕਦੇ, ਹਲੇ ਮਧਾਣੀਆਂ ਹੈਗੀਆਂ ਕਿ ਨਹੀਂ ਹੈਗੀਆਂ, ਪਹਿਲਾਂ ਹੁੰਦੀਆਂ ਜੀ। ਨਹੀਂ ਹੁਣ ਤਾਂ ਦੂਜੀਆਂ ਆ ਗਈਆਂ ਇਲੈਕਟ੍ਰਿਕ ਨੇ ਵੈਸੇ, ਅੱਛਾ ਜੀ। ਲੇਕਿਨ ਉਹ ਰੱਖੀਆਂ ਹੈ ਨੇ ਜ਼ਰੂਰ, ਲੇਕਿਨ ਉਹ ਜਦੋਂ ਬਿਜਲੀ ਬੰਦ ਹੋਵੇ ਨਾ ਫੇਰ ਚੱਲਦੀਆਂ। ਸਾਡੇ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਹੈਗੀਆਂ ਵੀ ਆ ਪੁਰਾਣੀਆਂ, ਉਹ ਵੀ ਹੁਣ ਕੰਨਾਂ ਤੇ ਪਈਆਂ ਨੇ। ਸਾਡੇ ਮਾਤਾ ਨੇ ਜਦੋਂ ਸਭ ਤੋਂ ਪਹਿਲੀ ਲਿਆਂਦੀ ਨਾ ਆਪਣੇ ਦੁੱਧ ਰੜਕਣ ਵਾਲੀ ਮਸ਼ੀਨ, ਜਿਹਨੂੰ ਕਹਿੰਦੇ ਮਧਾਣੀ ਕਹਿੰਦੇ ਸੀ, ਬਿਜਲੀ ਵਾਲੀ, ਉਹ ਹਲੇ ਵੀ ਸਾਂਭ ਕੇ ਰੱਖੀ ਹੋਈ ਅਸੀਂ। ਹੁਣ ਬਿਜਲੀ ਵਾਲੀਆਂ ਲੇਕਿਨ ਦੂਜੀਆਂ ਰੱਖੀਆਂ, ਜਦੋਂ ਬੱਤੀ ਬੰਦ, ਸਾਡੇ ਬੱਤੀ ਬੰਦ ਹੋ ਜਾਂਦੀ ਨਾ ਕਦੀ ਕਦੇ। ਦੂਸਰੀ ਗੱਲ ਢਿੱਲੋਂ ਸਾਹਿਬ ਇਹ ਵੀ ਗੱਲ ਆ, ਜਿਹੜਾ ਨਾ ਉਹ ਹੱਥ ਨਾਲ ਦੁੱਧ ਰੜਕਣਾ, ਉਹ ਹਾਲੇ ਖਾਲੇ ਦਾ ਵਾੜਾ ਗੱਲ ਵੀ ਹੈ ਨਹੀਂ ਗੀ। ਲੱਗ ਜਾਂਦਾ ਸੀ। ਬੀਬੀਆਂ ਵੀ ਤਕੜੀਆਂ ਹੁੰਦੀਆਂ ਜਿਹੜੀਆਂ ਉਹ ਦੁੱਧ ਰੜਕਣਾ ਪੂਰਾ, ਤੁਹਾਡੀ ਇੱਕ ਜਿਮ ਜਾ ਕੇ ਜਿਹੜੇ ਬੰਦੇ ਨੇ 1.5 ਘੰਟਾ ਲਾ ਕੇ ਨਾ ਦੁੱਧ ਰੜਕਣਾ ਇੱਕ ਬਰਾਬਰ ਸੀ। ਐਡੀ ਚੱਟੀ ਹੁੰਦੀ ਸੀ। ਐਡੇ ਨਿਆਣੇ ਸਾਹਮਣੇ ਫਿਰ ਚੱਲੀਏ ਫਿਰ ਭਾਈ ਸਾਹਿਬ ਕਬੱਡੀ ਵਾਲ। ਹੁਣ ਤਾਂ ਵਾਜਾਂ ਪੈਣ ਲੱਗ ਪਈਆਂ। ਉੱਥੇ ਪੈਸਿਆਂ ਦਾ ਭਰਿਆ ਬੋਝਾ ਇਹਨੇ। ਕਮੈਂਟਰੀ ਵਾਲੇ ਤੋਂ ਕਹਿਣਾ ਨਾ ਧਾਮੀ ਸਾਹਿਬ ਆ ਗਏ ਅਮਰੀਕਾ ਫ੍ਰਿਜ਼ਨ ਵਾਲੇ, ਐ ਨਿਕਲਣੀ ਕਾਪੀ ਵਿੱਚੋਂ ਬਾਹਰ। ਕਿਉਂ ਸਮਝ ਕਿਵੇਂ? ਬਾਕੀ ਵੈਸੇ ਇਹਨਾਂ ਦਾ ਉਹਨਾਂ ਵੀ ਹੁਣ ਡਾਲਰ ਤਾਂ ਵੈਸੇ ਵੱਡਾ, ਬਾਕੀ ਟਰੰਪ ਹੁਣ ਆ ਗਿਆ, ਦਬਕੇ ਵੀ ਬਹੁਤ ਮਾਰਦਾ। ਅਮਰੀਕਨ ਸਾਰੇ ਦਬਕੇ ਬਥੇਰੇ ਮਾਰਦੇ ਆ। ਆਪਾਂ ਕਦੀ ਮਾਰਿਆ ਤੇ ਕਿਸੇ ਨੂੰ ਕਦੀ ਸਮਝ ਆਪਾਂ ਕੀ ਦਬਕਾ ਮਾਰਿਆ ਕਿਸੇ ਨੂੰ? ਤੁਸੀਂ ਇੱਕ ਹੀ ਬੰਦਾ ਰੱਖਿਆ ਟਰੰਪ, ਤਾਂ ਲੋੜ ਹੀ ਨਹੀਂ ਪੈਣੀ ਮਾਰਨ ਦੀ। ਇਕੱਲੇ ਮਾਰੀ ਰੁਪਈਆ ਨਹੀਂ ਕੱਢਣਾ ਭਾਈ ਉੱਥੇ। ਉੱਥੇ ਜਦੋਂ ਆਖਣਾ ਨਾ ਕਮੈਂਟਰੀ ਵਾਲਿਆਂ ਨੇ ਰਾਤ ਵਾਲੀ ਗੱਲ, ਜਿਹੜੇ ਉਹ ਸਾਈਂ ਜੀ ਸੁਣਾਉਂਦੇ ਸੀ ਅੱਛਾ ਆਓ ਚੱਲੀਏ ਫਿਰ ਹੁਣ। ਲੋ ਵੀ ਆ ਗਏ ਹੁਣ ਕਬੱਡੀ ਦੇ ਟੂਰਨਾਮੈਂਟ ਵੇਖਣ ਵਾਸਤੇ ਆ ਗਏ ਆ ਤੇ ਆਵਾਮ ਨੂੰ ਮਿਲ ਰਹੇ ਆ ਇੱਕ ਵਾਰੀ। ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਕਬੱਡੀ ਐਸੋਸੀਏਸ਼ਨ ਦੇ ਸ਼ੇਰ ਮਾਚ ਬਦਲੇ ਪਰ ਪੰਜਾਬੀ ਦੇ ਕਰਕੇ ਹੋਣੇ ਬਿਨਾਂ ਸਮੇਂ ਦੇ ਸਾਥ ਸੁਭਾਗੀ ਵਾਵਰੇ ਸਾਡੇ ਪਿੰਡ ਨੂੰ ਜਾਂਦੀ ਹਾਵਰੇ ਜ਼ਿੰਦਾਬਾਦ ਇਹਨਾਂ ਪੰਜਾਬੀਆਂ ਨੂੰ ਸਲਾਮ। ਰਸ਼ ਬਹੁਤ ਪਿਆ ਵਾ, ਸਟੇਡੀਅਮ ਬਹੁਤ ਸੋਹਣਾ ਤੇ ਬੇਕਰ ਸਾਹਿਬ
ਨਾਲ ਧਾਮੀ ਸਾਹਿਬ, ਬਾਕੀ ਲੱਡੂ ਭਾਜੀ ਹੋਣੀ ਸਾਰੇ। ਕਿਵੇਂ ਲੱਗ ਰਿਹਾ ਭਾਈ? ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ। ਨਵਾਂ ਬਣਿਆ ਇਹ ਮਲਕਪੁਰ ਦੇ ਵਿੱਚ ਸਟੇਡੀਅਮ, ਤੇ ਪਹਿਲੀ ਵਾਰੀ ਹੋ ਰਿਹਾ ਇੱਥੇ ਟੂਰਨਾਮੈਂਟ ਇਸ ਸਟੇਡੀਅਮ ਦੇ ਵਿੱਚ। ਤੇ ਪਰ ਬੈਠਣ ਦਾ ਵੀ ਇੰਤਜ਼ਾਮ ਬਹੁਤ ਵਧੀਆ ਕੀਤਾ ਹੋਇਆ, ਬਾਹਰ ਵੀ ਸਿਟੀ ਦਾ ਵੀ ਤੇ ਅੰਦਰ ਵੀ ਗਰਾਊਂਡ ਦਾ ਵੀ ਬਹੁਤ ਵਧੀਆ ਮਾਹੌਲ ਆ। ਮੈਂ ਤੇ ਇਹ 'ਚ ਨਵੀਂ ਚੀਜ਼ ਇਹ ਆ ਵੀ ਜਦੋਂ ਟੀਮ ਖੇਡਦੀ ਆ ਨਾ ਉਹਦਾ ਕੋਚ ਅੰਦਰ ਜਾ ਸਕਦਾ, ਇਕੱਲੇ ਪਲੇਅਰ ਹੀ ਰਹਿ ਸਕਦੇ ਆ। ਇਹ ਬਹੁਤ ਵਧੀਆ ਲੱਗਾ ਇੱਥੋਂ ਦਾ। ਨਾਲੇ ਕੋਈ ਆਨੰਦ ਵੀ ਆਉਂਦਾ ਨਾ, ਦੋਵੇਂ ਪਾਸੇ ਦੀ ਆਵਾਮ ਜੁੜੀ ਹੈ। ਦੋਨਾਂ ਪਾਸੇ ਜੁੜੀ ਬਿਲਕੁਲ। ਹੁਣ ਤੇ ਐਸੇ ਵੀ ਕਰ ਦੋ ਮਤਲਬ 25-30 ਅਸੀਂ ਉਦੋਂ ਸਰਦਾਰ ਇੱਥੇ ਆਏ ਆ ਟੂਰਨਾਮੈਂਟ ਦੇਖਣ, ਤੇ ਭਰਾਵਾਂ ਨਾਲ ਹੀ ਰੌਣਕਾਂ ਲੱਗਦੀਆਂ ਜਿਹੜੀਆਂ ਹੈਗੀਆਂ। ਇੰਤਜ਼ਾਮ ਸਾਡੇ ਵੱਲੋਂ ਜੀ ਇਹ ਸਾਡੇ ਕਬੱਡੀ ਜਿਹੜੀ ਚਾਟਾਂ ਵਾਲੀ ਕਬੱਡੀ ਨਾਲ ਉਹਦੇ ਬੜੇ ਮਸ਼ਹੂਰ ਸਾਡੇ ਭਰਾ ਪਲੇਅਰ, ਉਹ ਵੀ ਸਾਡੇ ਕੋਲ ਪਹੁੰਚੇ ਆ। ਤੁਸੀਂ ਸਾਡੇ ਕੋਲ ਪਹੁੰਚੇ, ਮੈਂ ਤੁਹਾਡੇ ਕੋਲ ਨਹੀਂ ਆਇਆ। ਦੋਨਾਂ ਦਾ ਬਹੁਤ ਸ਼ੁਕਰੀਆ। ਤੇ ਇੱਧਰ ਸ਼ਹਜ਼ਾਦਾ ਭਰਾ ਸਾਰੇ ਜਾਣਦੇ ਹੋ, ਬਦਸ਼ਾਹ ਸਾਹਿਬ ਤੁਹਾਡਾ ਵੀ ਸ਼ੁਕਰੀਆ। ਸਾਡਾ ਸੋਹਣਾ ਭਰਾ ਵਾ, ਗਰਾਊਂਡ 'ਚ ਫਿਰ ਤਾਂ ਸੋਹਣਾ ਲੱਗਦਾ। ਤੇ ਆਹ ਮੁੰਡਾ ਆਇਆ ਮੁਲਤਾਨ ਤੋਂ, ਤੁਹਾਡਾ ਕੀ ਨਾਂ? ਅਲੀ। ਅਲੀ ਵੈਲਕਮ ਤੁਹਾਨੂੰ ਵੀ ਮੁਲਤਾਨ। ਸ਼ੁਕਰੀਆ ਹਜ਼ੂਰ। ਅਬਰਾਮ ਹੀਰਾ ਭਾਈ, ਇਹ ਸਾਡਾ ਕਮੈਂਟਰੀ ਵਾਲੇ ਨੇ ਜਿਹੜੇ ਬੰਦੇ ਦੀ ਜੇਬ 'ਚੋਂ ਪੈਸੇ ਐਵੇਂ ਕਢਾ ਲੈਂਦੇ। ਮੈਂ ਦੇਣੇ ਵੀ ਨਹੀਂ। ਕਿਸੇ ਵੱਡੇ ਖਬੀਰਵਾਨ ਦੀ ਨਹੀਂ ਕਰਦੇ ਸਾਂ ਪਰਵਾਹ, ਅਸੀਂ ਸਿਮਰਨ ਕਰਦੇ ਉਸ ਦਾ ਜਿਹੜਾ ਰਹਿੰਦਾ ਰੱਬ ਆਕਾਸ਼ ਹੈ। ਸ਼ੱਕ ਤੇ ਪੜ ਕੇ ਵੇਖ ਲੋ ਸਾਫੀ ਸੂਰਜ ਪ੍ਰਕਾਸ਼। ਅਸੀਂ ਇਕੱਠੇ ਹੋ ਸਾਂ ਵਸਦੇ ਇਹ ਜਾਣਨ ਲੋਕੀ ਆਮ, ਕਿਤੇ ਉਤਮ ਸਿੰਘ ਸ਼ਹੀਦ ਸਾਂ, ਕਿਤੇ ਸੁੰਦਰ ਸਿੰਘ ਨਿਜ਼ਾਮ। ਇੱਕ ਬਾਬ ਰੋਲੇ ਕਹਿਦੇ ਸਾਨੂੰ ਕੀਤਾ ਵੱਖੋ ਵੱਖ, ਅਸੀਂ ਪਾਣੀਓਂ ਪਤਲੇ ਹੋ ਗਏ ਤੇ ਭਾਰੇ ਸਾਥੋਂ ਕੱਖ। ਕੋਈ ਊਟ ਘੜੀ ਨਾ ਬੈਠਦੀ ਕਿੰਜ ਇਕੱਠੇ ਹੋਈਏ ਵੀਰ, ਹੈ ਚੀਨ ਦੀ ਧਮੌਂਚਣੀ ਜਿਹੜੀ ਵਾਕੇ ਪਈ ਲਕੀਰ। ਤੇ ਮੇਰਾ ਖੂਨ ਹੈ ਉਹ ਖਾਉਂਦਾ ਜਦ ਚੇਤੇ ਆਉਂਦਾ ਉਹ, ਜਿਸ ਵੇਲੇ ਸਾਡੀ ਮਾਂ ਨੇ ਸੀ ਟੋਟੇ ਕੀਤੇ ਦੋ। ਇੰਜ ਕਰਨ ਦਾ ਕੀਤਾ ਫੈਸਲਾ ਕੁਝ ਬੈਠ ਦਿਨਾਵਾ ਸਾਥ, ਮੈਂ ਰੋਕ ਲਾ ਕੇ ਫੜ ਲਿਆ ਫਿਰ ਅੱਧੀ ਮਾਂ ਦਾ ਹੱਥ। ਤੇ ਜੇ ਪਿੰਡ ਚੋਂ ਕਾਨਾ ਕੱਢਣਾ ਫਿਰ ਇਹੋ ਇਹਦਾ ਤੋੜ, ਜਿਹੜਾ ਢੇਰ ਚਿਰਾਂ ਦਾ ਟੁੱਟਿਆ ਉਹ ਸੰਗਲ ਦਈਏ ਜੋੜ। ਫਿਰ ਮੰਨੂ ਹਿਟਲਰ ਵਾਂਗਰਾ ਸਾਡਾ ਹੁਣ ਦਾ ਢੁੰਡੀ ਹਾਰ, ਜਦ ਪਗਰੂ ਵਿੱਚ ਮੈਦਾਨ ਦੇ ਮੁੜ ਮੁਸਲਮ ਸਿੱਖ ਪਿਆਰ। ਤੇ ਸਾਡੀ ਰਾਤ ਲੜਾ ਕੇ ਜਗਦੇ ਸਾਡੇ ਦਿਲੀ ਗੈਰ ਦੀ ਜੋਰ। ਇੱਕ ਧਰਤੀ ਮਾਤਾ ਸਾਡੀ ਪੰਜਾਬੀ ਸਾਡੀ ਗੋਦ। ਤੇ ਸਰਦਾਰ ਜੀ ਜੇ ਨਾਰਾ ਤਾਰਾ ਸਿੰਘ ਦੇ ਅਸੀਂ ਲੱਗਦੇ ਨਾ ਪਛਲੱਗ, ਨਾ ਇਸ ਰਸਤੇ ਕੇ ਸਾਡੇ ਗਲ ਵਿੱਚ ਪੈਂਦੀ ਪੱਗ। ਜੁਗਨੂ ਦੀ ਬੰਡੇ ਪਾ ਗਿਆ ਸਾਨੂੰ ਭਾਟੋ ਧਾਰਦਾ ਫੇਰ, ਅਸੀਂ ਭਗਤ ਸਿੰਘ ਜੇ ਸੂਰਮੇ। ਵੀਡੀਓ ਬਣਾ ਲਈ ਸੁਣਾਓ ਨਾ ਜੀ, ਮੈਂ ਢਿੱਲੋਂ ਸਾਹਿਬ ਨੂੰ ਮਿਲਦਾ ਬਾਈ ਨਾਲ। ਮੈਂ ਕਿਹਾ ਹੁਣ ਲਵ ਯੂ ਦੱਸ, ਕਿਹੜੀ ਗੱਲ ਦਾ ਲਵ ਯੂ? ਲਵ ਯੂ ਤੁਸੀਂ ਗੱਲ ਨੂੰ ਸਮਝ ਗਏ, ਬੇਟੀ ਬਰੀਕੀ ਕੋ ਸਮਝ ਗਏ। ਜੱਟਾਂ ਦਾ ਮੁੰਡਾ ਤੇ ਬਿਲਕੁਲ ਨਹੀਂ ਸਮਝਦਾ, ਤੇ ਜੱਟਾਂ ਦਾ ਮੁੰਡਾ ਬਰੀਕ ਬਹੁਤ ਹੋ ਗਿਆ। ਜਿੱਥੋਂ ਲਵ ਯੂ ਬੋਲਿਆ ਸਾਥ ਮਾਰੇ ਸੇ ਕਬੱਡੀ ਦੇ ਜੁੜੀਏ ਆਪਾਂ ਜੱਫੇ ਪੱਕੇ ਆ। ਰਾਸ਼ਦ ਮਲਕ ਕੈਨੇਡਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਮੈਨੂੰ ਕਹਿੰਦੇ ਨੇ ਇੱਧਰ ਕਬੱਡੀ ਬੱਗੀ ਪੱਟ ਦੀ ਬੱਗੀ ਪੱਟ ਮਲਕ ਰੇਡ ਮਾਰਨ ਦਾ ਪੂਰਾ ਸਰਕਾਰ ਮਲਕ ਰਾਜਪੂਤ ਤੇ ਅਲੀ ਲੋਹਰ ਵਾਲਾ ਵਿੱਚ ਖਲੋਤਾ 2 ਨੰਬਰ ਤੇ ਅਲੀ ਲੋਹਰ ਵਾਲਿਆ ਅੱਜ ਦੁਨੀਆ ਲਾਈਵ ਦੇਖ ਰਹੀ ਆ। ਲੋਹਰ ਪੂਰਾ ਲਾਈਵ ਦੇਖ ਰਿਹਾ। ਅਹਿਮਦ ਰਜ਼ਾ ਸ਼ਰਫੀ 2 ਨੰਬਰ ਤੇ ਆ ਲੱਗੀ ਅਲੀ ਲੋਹਰ ਵਾਲਾ 7 ਫੁੱਟ ਖਾਦੇ ਨੀਟੂ ਕੰਗ ਜੀ ਤਵੱਜੋ ਵੱਡੀ ਗੱਡੀ ਸਦਕੇ ਫਸ ਗਿਆ ਕਹਿੰਦੇ ਟਰੈਕਟਰ। ਮੈਂ ਕਿਹਾ ਆਂਦੇ ਭਾਈ ਨੇ ਕਰਾਊਡ ਮੈਂ ਕਿਹਾ ਕਿੰਨਾ ਗਿਆ। ਆਓ ਵੇਖਿਓ ਆ ਕੈਮਰਾ ਕਿੱਥੇ ਜਾਂਦਾ। ਆ ਛੱਤਾਂ ਦੇ ਵਿੱਚ ਮੰਜਿਆਂ ਦੇ ਬੈਠੇ ਛੱਤਾਂ ਦੇ। ਆਓ ਸਾਰਿਆਂ ਨੂੰ ਤੇ ਚੁਬਾਰੇ ਤੇ